ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਚਲੋ ਫਿਰ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਜੋ ਕੁਛ ਇਸ ਵੇਲੇ ਚੱਲ ਰਿਹਾ ਮੁਲਕ ਭਰ ਦੇ ਵਿੱਚ ਜਾਂ ਫਿਰ ਪੰਜਾਬ ਦੇ ਇੱਥੇ। ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਦੇ ਨੇੜੇ ਤੇੜੇ ਮੁਲਕ ਭਰ ਦੇ ਵਿੱਚ ਹੀ ਉਂਝ ਵੈਸੇ ਖਿੱਤਾ ਕੁਝ ਜ਼ਿਆਦਾ ਤਪਿਆ ਹੋਇਆ 45 ਡਿਗਰੀ 44 ਡਿਗਰੀ ਤਾਪਮਾਨ ਤੋਂ ਅਜੇ ਕੋਈ ਰਾਹਤ ਨਹੀਂ ਮਿਲ ਰਹੀ। ਸੜਕਾਂ ਦੇ ਉੱਤੋਂ ਬਹੁਤ ਸਾਰੇ ਲੋਕ ਗਾਇਬ ਨੇ। ਲੂ ਦੀ ਵਜ੍ਹਾ ਕਰਕੇ ਲੋਕਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਆ, ਮੈਡੀਕਲ ਐਡਵਾਈਸ ਦਿੱਤੀ ਜਾ ਰਹੀ ਆ ਕਿ ਉਹ ਸੜਕਾਂ ਦੇ ਉੱਤੇ ਜ਼ਿਆਦਾ ਨਾ ਨਿਕਲਣ ਦਿਨ ਦੇ ਵੇਲੇ ਲੂ ਤੋਂ ਬਚਾਅ ਕਰਨ। ਵੈਸੇ ਇਹ ਹੈ ਕਿ ਜਿਹੜੇ ਮਜ਼ਦੂਰ ਵਗੈਰਾ ਨੇ ਵਿਚਾਰੇ ਕਿਵੇਂ ਬੈਠ ਸਕਦੇ ਨੇ ਘਰੇ, ਉਹ ਜ਼ਰੂਰ ਫਿਰਦੇ ਦਿਸਦੇ ਨੇ, ਪਰ ਟ੍ਰੈਫਿਕ ਸੜਕਾਂ ਦੇ ਉੱਤੇ ਬਹੁਤ ਘੱਟ ਹੈ ਲੂ ਦੀ ਵਜ੍ਹਾ ਕਰਕੇ। ਅਗਲੇ ਕੁਝ ਦਿਨਾਂ ਦੇ ਦੌਰਾਨ ਕੁਛ ਰਾਹਤ ਮਿਲਣ ਦੇ ਆਸਾਰ ਨੇ, ਪਰ 2-4 ਜਿਹੜਾ ਉਹ ਗਰਮੀ ਦੇ ਨਾਲ ਹੋਣਾ ਪੈ ਰਿਹਾ। ਮੁਹੰਮਦ ਸਾਹਿਬ ਬਾਰੇ ਭਾਜਪਾ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਦੇ ਵੱਲੋਂ ਕੀਤੀਆਂ ਗਈਆਂ ਵਿਵਾਦਮਈ ਟਿੱਪਣੀਆਂ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਹਿੰਸਾ, ਉਹਦੇ ਦਰਮਿਆਨ ਦੇਸ਼ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਬੇਹੱਦ ਤਣਾਅ ਬਣਿਆ ਹੋਇਆ। ਬੇਸ਼ੱਕ ਹਾਲਾਤ ਜਿਹੜੇ ਆ ਉਹ ਕਾਬੂ ਹੇਠ ਕਹੇ ਜਾ ਸਕਦੇ ਆ, ਔਰ ਥਾਂ ਥਾਂ ਦੇ ਉੱਤੇ ਧਾਰਾ 144 ਲਾਗੂ ਆ। ਇੰਟਰਨੈਟ ਸੇਵਾਵਾਂ ਥਾਵਾਂ ਦੇ ਉੱਤੇ ਬੰਦ ਨੇ। 300 ਦੇ ਕਰੀਬ ਗ੍ਰਿਫਤਾਰੀਆਂ ਹੋਣ ਦੀ ਵੀ ਖਬਰ ਹੈ। ਝਾਰਖੰਡ ਦੇ ਰਾਂਚੀ ਦੇ ਵਿੱਚ ਹਾਲਾਤ ਤਣਾਅ ਵਾਲੇ ਬਣੇ ਆ। ਰਾਂਚੀ ਦੇ ਵਿੱਚ ਪੁਲਿਸ ਨੇ ਹਜ਼ਾਰਾਂ ਵਿਅਕਤੀਆਂ ਦੇ ਖਿਲਾਫ 25 ਦੇ ਕਰੀਬ ਕੇਸ ਦਰਜ ਕੀਤੇ ਆ। ਰਾਂਚੀ ਜ਼ਿਲ੍ਹੇ ਦੇ ਵਿੱਚ 33 ਘੰਟਿਆਂ ਤੋਂ ਬਾਅਦ ਇੰਟਰਨੈਟ ਸੇਵਾਵਾਂ ਬਹਾਲ ਕੀਤੀਆਂ ਗਈਆਂ ਨੇ। 12 ਥਾਣਿਆਂ ਦੇ ਅਧੀਨ ਆਉਂਦੇ ਇਲਾਕਿਆਂ 'ਚੋਂ ਧਾਰਾ 144 ਹਟਾ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਵਿੱਚ ਪ੍ਰਸ਼ਾਸਨ ਨੇ ਹਿੰਸਾ ਦੇ ਮੁੱਖ ਮੁਲਜ਼ਮ ਜਾਵੇਦ ਅਹਿਮਦ ਉਰਫ ਪੰਪ ਦਾ ਘਰ ਢਾਹ ਦਿੱਤਾ ਅਤੇ ਪੂਰੇ ਯੂਪੀ ਦੇ ਵਿੱਚ ਹਿੰਸਾ ਦੇ 3 ਮਾਮਲਿਆਂ ਦੇ ਵਿੱਚ 300 ਤੋਂ ਦੇ ਕਰੀਬ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਵਿੱਚ ਭੜਕਾਊ ਜਿਹੜੀ ਤਕਰੀਰ ਹੈ ਉਹਦੇ ਕਰਨ ਦੇ ਦੋਸ਼ ਦੇ ਹੇਠ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਜੰਮੂ ਦੀ ਚਨਾਬ ਘਾਟੀ ਦੇ ਵਿੱਚ ਲਗਾਤਾਰ ਚੌਥੇ ਦਿਨ ਕਰਫਿਊ ਤੇ ਪਾਬੰਦੀਆਂ ਜਿਹੜੀਆਂ ਉਹ ਜਾਰੀ ਨੇ। ਉਧਰ ਕੋਲਕਾਤਾ ਦੇ ਵਿੱਚ ਪੱਛਮੀ ਬੰਗਾਲ 'ਚ ਹਾਵੜਾ ਡਿਸਟ੍ਰਿਕਟ ਦੇ ਵਿੱਚ ਸ਼ਾਂਤੀ ਜਿਹੜੀ ਆ ਉਹ ਹੈ ਇਸ ਵੇਲੇ। ਧਾਰਾ 144 ਲਾਗੂ ਆ। ਇੱਥੇ ਵੀ ਹਿੰਸਾ ਜਿਹੜੀ ਉਹ ਭੜਕ ਉੱਠੀ ਸੀਗੀ। ਪੁਲਿਸ ਦੇ ਅਨੁਸਾਰ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬੇਲਡਾਂਗਾ, ਰੇਜ਼ੀ ਨਗਰ ਤੇ ਸ਼ਕਤੀਪੁਰ ਥਾਣਿਆਂ ਦੇ ਅਧੀਨ ਆਉਂਦੇ ਇਲਾਕਿਆਂ 'ਚ ਇਸ ਵੇਲੇ ਸਥਿਤੀ ਕਾਬੂ ਦੇ ਹੇਠ ਹੈ, ਪਰ ਇੰਟਰਨੈਟ ਸੇਵਾਵਾਂ ਇੱਥੇ ਵੀ ਜਿਹੜੀਆਂ ਉਹ ਬੰਦ ਨੇ। ਡੋਡਾ ਜ਼ਿਲ੍ਹੇ ਦੇ ਵਿੱਚ ਹਿੰਸਾ ਦੇ ਸਬੰਧ ਦੇ ਵਿੱਚ ਕੁਝ ਵਿਅਕਤੀ ਗ੍ਰਿਫਤਾਰ ਕੀਤੇ ਗਏ ਆ। ਜੰਮੂ ਖੇਤਰ ਦੀ ਚਨਾਬ ਘਾਟੀ ਦੇ ਵਿੱਚ ਲਗਾਤਾਰ ਚੌਥੇ ਦਿਨ ਕਰਫਿਊ ਤੇ ਪਾਬੰਦੀਆਂ ਜਾਰੀ ਨੇ। ਅਜੇ ਤੱਕ ਇਹਦੇ ਉੱਤੇ ਚਾਹੇ ਉਹ ਟਿੱਪਣੀਆਂ ਵਾਲਾ ਮਾਮਲਾ ਤੇ ਚਾਹੇ ਹਿੰਸਾ ਵਾਲਾ ਮਾਮਲਾ, ਇਹਦੇ ਉੱਤੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਕਿਸੇ ਦੀ ਕੋਈ ਸਟੇਟਮੈਂਟ ਨਹੀਂ ਆਈ, ਮਤਲਬ ਕਿ ਉਹਨਾਂ ਦੀ ਚੁੱਪੀ ਜਿਹੜੀ ਆ ਉਹ ਬਰਕਰਾਰ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਸੰਬੰਧ ਦੇ ਵਿੱਚ ਚੱਲ ਰਹੀ ਜਾਂਚ ਦੇ ਦੌਰਾਨ ਪੰਜਾਬ ਪੁਲਿਸ ਤੇ ਦਿੱਲੀ ਦੀ ਵਿਸ਼ੇਸ਼ ਜਿਹੜੇ ਜਾਂਚ ਟੀਮ ਹੈ ਉਹਦੇ ਦਾਅਵੇ ਵੱਖੋ ਵੱਖਰੇ ਰੂਪ ਦੇ ਵਿੱਚ ਸਾਹਮਣੇ ਆ ਰਹੇ ਨੇ। ਪਹਿਲਾਂ 8 ਸ਼ਾਰਪ ਸ਼ੂਟਰਾਂ ਦੀ ਲਿਸਟ ਜਾਰੀ ਕੀਤੀ ਗਈ, ਪਰ ਹੁਣ ਪੁਲਿਸ ਇਹ ਕਹਿ ਰਹੀ ਹੈ ਕਿ ਇਹਨਾਂ ਦੇ ਵਿੱਚੋਂ ਕਈ ਉਸ ਘਟਨਾ ਦੇ ਵਿੱਚ ਸ਼ਾਮਲ ਨਹੀਂ ਸੀਗੇ। ਦਿੱਲੀ ਪੁਲਿਸ ਜਿੱਥੇ 5 ਜਾਂ 6 ਸ਼ੂਟਰਾਂ ਦੀ ਗੱਲ ਕਹਿ ਰਹੀ ਹੈ, ਉੱਥੇ ਪੰਜਾਬ ਪੁਲਿਸ 4 ਸ਼ੂਟਰ ਦੱਸ ਰਹੀ ਹੈ। ਸਹੀ ਗਿਣਤੀ ਹਾਲੇ ਤੱਕ ਕਿਸੇ ਨੂੰ ਪਤਾ ਨਹੀਂ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ 8 ਸ਼ੂਟਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ। ਇਹਨਾਂ ਦੇ ਵਿੱਚੋਂ ਪੁਣੇ ਤੋਂ ਸਿਦੇਸ਼ ਹੀਰਾਮਨ ਕੰਬਲੇ ਉਰਫ ਸੌਰਵ ਮਹਾਕਾਲ ਨੂੰ ਪੁਣੇ ਦੀ ਪੁਲਿਸ ਨੇ ਫੜਿਆ। ਹੁਣ ਪੁਲਿਸ ਦਾ ਇਹ ਕਹਿਣਾ ਹੈ ਕਿ ਮਹਾਕਾਲ ਸਿੱਧੂ ਮੂਸੇਵਾਲੇ ਦੇ ਕਾਤਲ ਨਹੀਂ ਹੈ ਤੇ ਕਾਤਲਾਂ ਦਾ ਕਰੀਬੀ ਜ਼ਰੂਰ ਹੋ ਸਕਦਾ। ਬਠਿੰਡਾ ਪੁਲਿਸ ਨੇ ਹਰਕਮਲ ਰਾਣੂ ਨੂੰ ਹਿਰਾਸਤ ਦੇ ਵਿੱਚ ਲਿਆ। ਉਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਉਹ ਅਪਰਾਧੀ ਕਿਸਮ ਦਾ ਬੰਦਾ ਹੈ। ਉਹਦੇ ਤੇ 11 ਕੇਸ ਦਰਜ ਨੇ, ਪਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਉਹ ਸ਼ਾਮਲ ਨਹੀਂ ਲੱਗਦਾ। ਪੁਲਿਸ ਹਾਲੇ ਤੱਕ ਕਤਲ ਲਈ ਵਰਤੇ ਗਏ ਹਥਿਆਰਾਂ ਬਾਰੇ ਸਪਸ਼ਟ ਨਹੀਂ ਹੋ ਸਕੀ।
ਸਿੱਧੂ ਮੂਸੇਵਾਲੇ ਦੇ ਸਰੀਰ ਦੇ ਉੱਤੇ 24 ਗੋਲੀਆਂ ਦੇ ਨਿਸ਼ਾਨ ਮਿਲੇ, ਜਿਨ੍ਹਾਂ ਚੋਂ 7 ਗੋਲੀਆਂ ਉਹਦੇ ਸਰੀਰ ਅੰਦਰੋਂ ਮਿਲੀਆਂ। ਪੁਲਿਸ ਨੇ ਪਹਿਲਾਂ ਕਿਹਾ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਲਈ 3 ਕਿਸਮ ਦੇ ਹਥਿਆਰ ਵਰਤੇ ਗਏ ਨੇ। ਇਹਨਾਂ ਦੇ ਵਿੱਚੋਂ ਇੱਕ ਰੂਸੀ AN-94 ਹੋਣ ਦਾ ਦਾਅਵਾ ਕੀਤਾ ਗਿਆ ਸੀ, ਪਰ ਯਕੀਨ ਨਾਲ ਇਸ ਹਥਿਆਰ ਦੀ ਵਰਤੋਂ ਹੋਣ ਬਾਰੇ ਪੰਜਾਬ ਪੁਲਿਸ ਹਾਲੇ ਕੁਝ ਨਹੀਂ ਕਹਿ ਰਹੀ। ਪੁਲਿਸ ਅਫਸਰਾਂ ਦਾ ਇਹ ਕਹਿਣਾ ਹੈ ਕਿ ਸਬੂਤ ਲੈਬੋਰਟਰੀ ਦੇ ਵਿੱਚ ਭੇਜੇ ਗਏ ਨੇ, ਰਿਪੋਰਟਾਂ ਆਉਣ 'ਤੇ ਅਸਲੀਅਤ ਪਤਾ ਲੱਗ ਸਕੂਗੀ। ਪੰਜਾਬ ਪੁਲਿਸ ਨੇ ਹੁਣ ਤੱਕ ਇਸ ਕੇਸ ਦੇ ਵਿੱਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਵਾਲਾ ਸੰਦੀਪ ਕੇਕੜਾ ਇਹਦੇ ਵਿੱਚ ਸ਼ਾਮਲ ਹੈ। ਉਹ ਪੁਲਿਸ ਰਿਮਾਂਡ ਤੇ ਹੈ। ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਮੋਨੂ ਡਾਗਰ, ਪਵਨ, ਨਸੀਬ ਖਾਨ ਦਾ ਕੇਕੜਾ ਦੇ ਨਾਲ 15 ਜੂਨ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਦੋਂ ਕਿ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਰਾਜ ਮਿੰਟੂ, ਪ੍ਰਭਦੀਪ ਪੱਬੀ, ਚਰਨਜੀਤ ਚੇਤਨ ਇਹ 14 ਦਿਨਾਂ ਜੁਡੀਸ਼ੀਅਲ ਰਿਮਾਂਡ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਜਾਂਚ ਹੈ ਉਹਦਾ ਦਾਇਰਾ ਕਿੰਨਾ ਕੁ ਹੋਊਗਾ ਇਹਦੇ ਬਾਅਦ ਵਾਲੀ ਗੱਲ ਹੈ, ਪਰ ਜਿਸ ਕਿਸਮ ਦੀਆਂ ਕੁਝ ਬੇਨਿਯਮੀਆਂ ਹੋਈਆਂ ਨੇ ਉਹਨਾਂ ਦੀ ਗੱਲ ਜਿਹੜੀ ਤੁਰਦੀ ਹੁਣ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਉੱਤੇ ਵੀ ਆ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਗਤੂਪੁਰਾ ਦੀ ਪੰਚਾਇਤੀ ਜ਼ਮੀਨ ਪ੍ਰਾਈਵੇਟ ਰਿਹਾਇਸ਼ੀ ਕਲੋਨੀ ਦੇ ਮਾਲਕ ਨੂੰ ਵੇਚੇ ਜਾਣ ਸੰਬੰਧੀ ਕਈ ਨਵੇਂ ਤੱਥ ਸਾਹਮਣੇ ਆਏ ਆ। ਸਾਬਕਾ ਪੰਚਾਇਤ ਮੰਤਰੀ ਤੇ ਸੀਨੀਅਰ ਅਫਸਰਾਂ ਲਈ ਇਹ ਮੁਸੀਬਤ ਬਣ ਸਕਦੇ ਆ। ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਪੰਚਾਇਤ ਦੀ ਜ਼ਮੀਨ ਦੀ ਵੇਚ ਵਟਤ ਦੇ ਮਾਮਲੇ ਦੇ ਉੱਤੇ ਜਾਂਚ ਦੇ ਹੁਕਮ ਦਿੱਤੇ ਸੀਗੇ। ਇਹਦੇ ਜਿਹੜੇ ਮੁੱਢਲੇ ਤੱਥ ਨੇ ਉਹ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰ ਰਹੇ ਆ। ਅਲਫਾ ਇੰਟਰਨੈਸ਼ਨਲ ਦੇ ਵੱਲੋਂ 150 ਏਕੜ ਦੇ ਵਿੱਚ ਰਿਹਾਇਸ਼ੀ ਕਲੋਨੀ ਵਸਾਈ ਜਾ ਰਹੀ ਹੈ, ਜਿਹਦੇ ਵਿੱਚ 38 ਏਕੜ ਜ਼ਮੀਨ ਭਗਤੂਪੁਰਾ ਪੰਚਾਇਤ ਦੀ ਆ, ਜਿਹੜੀ ਕਿ ਰਸਤਿਆਂ ਤੇ ਖਾਲਿਆਂ ਦੀ ਹੈ। ਪੰਚਾਇਤ ਨੇ 25 ਮਾਰਚ 15 ਨੂੰ ਇਹ ਜ਼ਮੀਨ ਪ੍ਰਾਈਵੇਟ ਕਲੋਨਾਈਜ਼ਰ ਨੂੰ ਵੇਚਣ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜ ਦਿੱਤਾ ਸੀ। ਕਾਫੀ ਸਮਾਂ ਇਹ ਫਾਈਲ ਠੰਡੇ ਬਸਤੇ 'ਚ ਪਈ ਰਹੀ। ਜਦੋਂ ਪੰਚਾਇਤਾਂ ਭੰਗ ਹੋ ਗਈਆਂ ਤਾਂ ਜ਼ਿਲ੍ਹਾ ਅਧਿਕਾਰੀਆਂ ਨੇ ਮੁੜ ਕੇ ਮਤਾ ਪਵਾ ਕੇ ਮਹਿਕਮੇ ਨੂੰ ਭੇਜ ਦਿੱਤਾ। ਜੁਲਾਈ 18 ਦੇ ਵਿੱਚ ਮਹਿਕਮੇ ਦੇ ਲਾਅ ਆਫਿਸਰ ਜੋਹਰਿੰਦਰ ਸਿੰਘ ਆਹਲੂਵਾਲੀਆ ਨੇ ਇਹਦੇ ਤੇ ਇਤਰਾਜ਼ ਲਾਤਾ ਕਿ ਪ੍ਰਬੰਧਕ ਦੀ ਥਾਂ ਨਵੀਂ ਚੁਣੀ ਜਾਣ ਵਾਲੀ ਪੰਚਾਇਤ ਤੋਂ ਮਤਾ ਪਵਾ ਕੇ ਭੇਜਿਆ ਜਾਵੇ, ਪਰ ਉਦੋਂ ਦੀ ਸਰਕਾਰ ਨੇ ਇਸ ਫਾਈਲ ਨੂੰ ਨਜ਼ਰਅੰਦਾਜ਼ ਕਰਤਾ। ਇਸ ਫਾਈਲ ਤੇ ਕਾਰਵਾਈ ਚੱਲਦੀ ਰਹੀ। ਦਸੰਬਰ 21 ਦੇ ਵਿੱਚ ਇਹ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੇ ਕੋਲੇ ਪਹੁੰਚ ਗਈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੇ ਕੋਲੇ ਫਾਈਲ 7 ਮਾਰਚ 2022 ਤੱਕ ਪਈ ਰਹੀ। ਉਸ ਤੋਂ ਬਾਅਦ ਇਹ ਫਾਈਲ ਇੱਕਦਮ ਤੇਜ਼ੀ ਫੜਦੀ ਆ, ਸੀਨੀਅਰ ਅਧਿਕਾਰੀਆਂ ਦੇ ਕੋਲੇ ਚਲੇਗੀ। ਅਧਿਕਾਰੀਆਂ ਤੋਂ ਇਹ ਫਾਈਲ ਉਦੋਂ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕੋਲੇ ਪਹੁੰਚ ਗਈ ਔਰ ਅਧਿਕਾਰੀਆਂ ਤੋਂ ਮੰਤਰੀ ਤੱਕ ਤੇ ਮੰਤਰੀ ਤੋਂ ਸੀਨੀਅਰ ਜਿਹੜੇ ਸੀ ਉਹ ਅਧਿਕਾਰੀਆਂ ਤੱਕ ਫਾਈਲ ਵਾਪਸੀ ਦਾ ਕੋਈ ਡਾਇਰੀ, ਕੋਈ ਡਿਸਪੈਚ ਨੰਬਰ ਨਹੀਂ ਲੱਗਿਆ ਹੋਇਆ। ਅਧਿਕਾਰੀਆਂ ਦੇ ਵੱਲੋਂ ਹੱਥਦਸਤੀ ਜਿਹਨੂੰ ਕਹਿੰਦੇ ਆ, ਹੱਥੋਂ ਹੱਥੀ ਇਹ ਫਾਈਲ ਮੰਤਰੀ ਤੋਂ ਕਲੀਅਰ ਕਰਵਾਈ ਗਈ। ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦਿਨਾਂ ਦੇ ਵਿੱਚ ਸੀਨੀਅਰ ਅਧਿਕਾਰੀਆਂ ਨੇ ਕਈ ਹੋਰ ਫਾਈਲਾਂ ਇਹ ਆਖ ਕੇ ਮੋੜਤੀਆਂ ਸੀ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪੇਸ਼ ਕੀਤਾ ਜਾਵੇ, ਪਰ ਭਗਤੂਪੁਰਾ ਮਾਮਲੇ ਦੇ ਵਿੱਚ ਇਹ ਨਹੀਂ ਹੋਇਆ। ਕਾਂਗਰਸੀ ਹਕੂਮਤ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 11 ਮਾਰਚ ਨੂੰ ਉਸ ਵੇਲੇ ਫਾਈਲ ਨੂੰ ਹਰੀ ਝੰਡੀ ਦਿੱਤੀ, ਜਦੋਂ ਉਹ ਪੰਚਾਇਤ ਮੰਤਰੀ ਦੀ ਹੈਸੀਅਤ ਨਹੀਂ ਰੱਖਦੇ ਸੀ। ਚੋਣ ਜ਼ਾਬਤਾ ਲੱਗਿਆ ਹੋਇਆ ਸੀ। 10 ਮਾਰਚ ਨੂੰ ਨਤੀਜੇ ਆ ਗਏ ਸੀ ਤੇ ਨਤੀਜਿਆਂ ਦੇ ਵਿੱਚ ਕਾਂਗਰਸ ਬੁਰੇ ਤਰੀਕੇ ਨਾਲ ਹਾਰ ਗਈ ਸੀ, ਆਮ ਆਦਮੀ ਪਾਰਟੀ ਜਿੱਤ ਗਈ ਸੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹਦੇ ਇਸ ਫਾਈਲ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਸਾਈਨ ਕਰ ਹੀ ਨਹੀਂ ਸੀ ਸਕਦਾ। ਪੰਚਾਇਤ ਮਹਿਕਮੇ ਨੇ 15 ਮਾਰਚ ਨੂੰ ਫਾਈਲ ਨੂੰ ਹਰੀ ਝੰਡੀ ਦੇ ਦਿੱਤੀ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਨੇ 19 ਮਾਰਚ ਨੂੰ ਸਹੁੰ ਚੁੱਕੀ। ਉਸ ਦਿਨ ਭਗਤੂਪੁਰਾ ਪੰਚਾਇਤ ਨੇ ਜ਼ਮੀਨ ਪ੍ਰਾਈਵੇਟ ਕਲੋਨਾਈਜ਼ਰ ਨੂੰ ਰਜਿਸਟਰੀ ਕਰਾ ਕੇ ਵੇਚਤੀ। ਇਹ ਕਿਹਾ ਜਾ ਰਿਹਾ ਹੈ ਕਿ 28 ਕਰੋੜ ਰੁਪਏ ਦਾ ਚੂਨਾ ਲੱਗ ਗਿਆ। ਇਹ ਇਸ ਤਰੀਕੇ ਦੇ ਨਾਲ ਲਾਸਟ ਦਿਨਾਂ ਦੇ ਵਿੱਚ ਵੀ ਇਹ ਲੋਕ ਖਾਂਦੇ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੇ ਇਹਨਾਂ ਸਾਬਕਾ ਮੰਤਰੀਆਂ ਦੇ ਖਾਣ ਦੀ ਗੱਲ ਆਉਂਦੀ ਹੈ ਤੇ ਗੱਲ ਇਹ ਵੀ ਤੁਰੀ ਜਾਂਦੀ ਹੈ ਕਿ ਇਹਨਾਂ ਦੇ ਵਿੱਚੋਂ ਅਜੇ ਵੀ ਕਈ ਸਾਬਕਾ ਵਿਧਾਇਕ ਨੇ, ਮੰਤਰੀ ਨੇ, ਜਿਹੜੇ ਫਲੈਟ ਖਾਲੀ ਕਰਨ ਦੇ ਵਾਸਤੇ ਤਿਆਰ ਨਹੀਂ। ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਫਲੈਟ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਨੂੰ ਆਖਰੀ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਹੈ।
पंजाब विधान सभा के स्पीकर कुलतार सिंह संधवा होरां ने ये आखिरी चेतावनी इन्हां विधायकों नूं दित्ती है कि जे वो अजे भी फ्लैट खाली नहीं करनगे तो फिर उन्हां दे खिलाफ कानूनी कार्रवाई की जाऊगी। ये 8 साबका विधायक ने जिन्हां दे खिलाफ केस दर्ज करने का फैसला हुण कीता जाना। अंतिम वार इन्हां नूं नोटिस जारी कर दिता गया, जे नहीं खाली करनगे तो मामला इन्हां दे उत्ते दर्ज होगा। ਜਿਹੜੇ ਲੋਕਾਂ ਨੇ ਫਲੈਟ ਖਾਲੀ नहीं ਕੀਤੇ ਉਹਦੇ ਵਿੱਚ ਅਕਾਲੀ ਦਲ ਦਾ ਸੀਨੀਅਰ ਆਗੂ ਜਿਹੜਾ ਕਿ NDPS ਐਕਟ ਦੇ ਤਹਿਤ ਪਟਿਆਲੇ ਦੀ ਜੇਲ੍ਹ 'ਚ ਬੰਦ ਹੈ ਫਰਵਰੀ 24 ਤੋਂ, ਵਿਕਰਮ ਮਜੀਠੀਆ ਵੀ ਸ਼ਾਮਲ ਹੈ, ਜਿਨ੍ਹਾਂ ਨੇ ਨੋਟਿਸ ਦੇਣ ਦੇ ਬਾਵਜੂਦ ਫਲੈਟ ਨਹੀਂ ਖਾਲੀ ਕੀਤੇ, ਜਿਹਦੇ ਕਰਕੇ ਹੁਣ ਇਹਨਾਂ ਦੇ ਉੱਤੇ ਸਖਤੀ ਕੀਤੀ ਜਾ ਰਹੀ ਹੈ। ਵਿਕਰਮ ਸਿੰਘ ਮਜੀਠੀਆ ਸ਼ਾਮਲ ਹੈ, कुलबीर जीरा शामिल है, गुरप्रताप वडाला शामिल है, सतकार कौर शामिल है, गुरप्रीत सिंह GP शामिल है, सुखपाल सिंह भुल्लर शामिल है, अंगद सिंह शामिल है तो रमिंदर सिंह आंवला ये शामिल है। इन्हां ने ये फ्लैट अजे तक खाली नहीं किए। असल दे विच की है कि पहला चलदा ये रहा कि एक दूजे दे उत्ते रहम वरतिया जांदा सी, मिल के ਚੱਲਿਆ ਜਾਂਦਾ ਸੀ ਵੀ ਚਲੋ ਛੱਡੋ ਕੋਈ ਨਹੀਂ, ਹੁਣ ਸਰਕਾਰ ਤੁਹਾਡੀ ਆ ਗਈ, ਫਲੈਟ ਰਹਿਣ ਦਿਓ ਜਾਂ ਕੋਠੀਆਂ ਜਿਹੜੀਆਂ ਉਹ ਰਹਿਣ ਦਿਓ। ਰਜਿੰਦਰ ਕੌਰ ਭੱਠਲ ਹੋਰਾਂ ਨੇ 30 ਵਰਿਆਂ ਤੋਂ ਬਾਅਦ ਸਰਕਾਰੀ ਰਿਹਾਇਸ਼ ਖਾਲੀ ਕੀਤੀ। 30 ਸਾਲ ਉਹ ਇਹਨਾਂ ਸਰਕਾਰੀ ਰਿਹਾਇਸ਼ਾਂ ਦੇ ਵਿੱਚ ਇੱਕ ਤੋਂ ਦੂਜੇ ਤੋਂ ਤੀਜੇ ਜਗ੍ਹਾ ਦੇ ਉੱਤੇ ਮੂਵ ਕਰਦੇ ਰਹੇ। ਜਿਹੋ ਜਿਹੀ ਰੈਨੋਵੇਸ਼ਨ ਇਹਨਾਂ ਲੋਕਾਂ ਨੇ ਆਪਣੀਆਂ ਇਹਨਾਂ ਕੋਠੀਆਂ ਫਲੈਟਾਂ ਦੀ ਕਰਵਾਈ, ਉਹ इस पासे वाल इशारा करती है कि इन्हां लोगों को कदे उम्मीद ही नहीं सी कि ये फ्लैट जां कोठियां इन्हां नूं कदी खाली करनियां पै सकदियां। ये पक्के रूप दे विच उन्हां नूं लै के बैठे हुए सीगे, जदों कि ये उन्हां लोकां दीयां हुंदियां ने जिहड़े जित के आउंदे ने ते जिहड़े हार जांदे ने उन्हां नूं ओह वापस करनियां पैंदियां ने। एक दबका पहलां भी सरकार ने मारिया सी ते उहदे नाल कई फ्लैट जिहड़े ओह खाली हो गए सी, कोठियां खाली हो गईयां सी, कुछ एक नूं जुर्माना भी लाया गया। पर ये जोड़े फ्लैट ने अजे ये खाली नहीं हो रहे, ये सैक्टर 4 दे विच ने जां सैक्टर 3 दे विच ने। हैरानी की गल है कि पिछले दिनों के विच पुलिस दे नाल तू मैं कर रहा सी कुलबीर जीरा, जदों बंदा हार गया वो अपना फ्लैट अजे तक खाली नहीं कर रहा। सतकार कौर ने तो एदकी चोण भी नहीं लड़ी क्योंकि उन्होंने कांग्रेस ने लांभे करता सीगा, ਉਹ ਜਿਹੜਾ ਚੋਣ ਫਲੈਟ ਨਹੀਂ ਖਾਲੀ ਕਰ ਰਿਹਾ। ਸੁਖਪਾਲ ਭੁੱਲਰ ਇਹਦੇ ਵਿੱਚ ਸ਼ਾਮਲ ਹੈ, ਅੰਗਦ ਸਿੰਘ ਇਹਦੇ ਵਿੱਚ ਸ਼ਾਮਲ ਹੈ। ਵਿਕਰਮ ਮਜੀਠੀਆ ਇਹ ਐਕਸਕਿਊਜ਼ ਲੈ ਸਕਦਾ ਕਿ ਉਹ ਜੇਲ੍ਹ ਦੇ ਵਿੱਚ ਹੈ, ਇਸ ਕਰਕੇ ਉਹਨੇ ਫਲੈਟ ਖਾਲੀ ਨਹੀਂ ਕੀਤਾ, ਪਰ ਉਹਦੇ ਨਾਲ ਦੇ ਤਾਂ ਬਾਹਰ ਹੀ ਨੇ। ਉਹਦੀ ਪਤਨੀ ਇਸ ਵੇਲੇ MLA ਹੈ। ਉਹ ਸਰਕਾਰ ਇਹ ਕਹਿੰਦੀ ਆ ਕਿ ਜੇ ਉਹਦੀ ਪਤਨੀ MLA ਹੈ ਉਹਨੂੰ ਵੱਖਰੇ ਰੂਪ ਦੇ ਵਿੱਚ ਫਲੈਟ ਜਾਰੀ ਕੀਤਾ ਜਾਊਗਾ, ਪਹਿਲਾਂ ਇੱਕ ਵਾਰੀ ਇਹ ਫਲੈਟ ਖਾਲੀ ਕਰਨਾ ਹੋਊਗਾ। ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਦੇ ਵੱਲੋਂ ਇਹ ਜਿਹੜਾ ਆਖਰੀ ਨੋਟਿਸ ਦਿੱਤਾ ਗਿਆ, ਵੇਖਦੇ ਹਾਂ ਇਹਦੇ ਉੱਤੇ ਕਿੰਨੇ ਕੁ ਜਿਹੜੇ ਇਹ ਹੈਗੇ ਨੇ ਸਾਬਕਾ ਵਿਧਾਇਕ ਉਹਨਾਂ ਦੇ ਉੱਤੇ ਅਸਰ ਪੈਂਦਾ ਤੇ ਉਹਨਾਂ ਫਲੈਟਾਂ ਨੂੰ ਖਾਲੀ ਕਰਦੇ ਆ। ਫਰਜ਼ੀ ਡਿਗਰੀਆਂ ਦੇ ਆਧਾਰ ਦੇ ਉੱਤੇ ਨੌਕਰੀ ਕਰਨ ਦੀਆਂ शिकायतां काफ़ी सारियां जड़ियां वो मुख मंत्री भगवंत मान होरां तक पहुंचियां ने। हुण उन्होंने ये गल कही है कि फर्जी डिग्रियां दे उत्ते नौकरियां हासिल करन वालियां दे उत्ते नौकरी च उन्हां नूं बणे नहीं रहण दित्ता जाऊगा। और सरकार ने कांग्रेस सरकार दे कार्यकाल दे वेले होईयां सारियां नियुक्तियां दी जांच करन दा फैसला कीता। इन्हां नियुक्तियां दे विच बहुते अधिकारी कर्मचारियों दी डिग्रियां की जांच की जाऊगी कि वो मानता प्राप्त जिहड़ियां संस्थावां ने उत्थों लईआं गईयां ने और उत्थों उन्होंने पढ़ाई की डिग्री हासिल की है जां फर्जी तरीके दे नाल ये बना के सरकारी नौकरी हासिल की है। सरकार ने इहदे संबंध दे विच सारे विभागां नूं आदेश जारी करके जांच शुरू करने दे वास्ते कहा। एक कमेटी गठित करने दे हुक्म दिते गए हैं। कमेटियां एजुकेशन, लोकल बॉडी, हैल्थ, पुलिस, रेवन्यू विभाग दे विच गठित की जाऊगी जो जांच करूगी। तो ये अलावा मौजूदा सरकार दे विच होईयां नियुक्तियां दीयां डिग्रियां दी जांच की जाऊगी।
ਜਾਂਚ ਦੇ ਵਿੱਚ ਜਿਹੜੇ ਵੀ ਅਧਿਕਾਰੀ ਕਰਮਚਾਰੀ ਫਰਜ਼ੀ ਡਿਗਰੀ ਦੇ ਆਧਾਰ ਦੇ ਉੱਤੇ ਨੌਕਰੀ ਕਰਦੇ ਫੜੇ ਜਾਣਗੇ, ਉਹਨਾਂ ਨੂੰ ਨੌਕਰੀ ਤੋਂ ਹਟਾਇਆ ਜਾਊਗਾ। ਉਹਨਾਂ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਇਆ ਜਾਊਗਾ। ਪਿਛਲੇ 3 ਮਹੀਨਿਆਂ ਦੇ ਵਿੱਚ ਲਗਭਗ ਮੁੱਖ ਮੰਤਰੀ ਨੂੰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਮਿਲੇ ਆ ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਪਿਛਲੇ ਸਾਲਾਂ ਤੋਂ ਯੋਗ ਉਮੀਦਵਾਰਾਂ ਦਾ ਹੱਕ ਖੋਹ ਕੇ ਫਰਜ਼ੀ ਡਿਗਰੀ ਦੇ ਨਾਲ ਨੌਕਰੀ ਉਹ ਕਰ ਰਹੇ ਨੇ ਔਰ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਇਹਨਾਂ ਦੇ ਪਿੱਛੇ ਪੋਲੀਟੀਸ਼ੀਅਨਾਂ ਦਾ ਹੱਥ ਜਿਹੜਾ ਉਹ ਦੱਸਿਆ ਜਾ ਰਿਹਾ। ਉਂਝ ਵੈਸੇ ਇੱਕ ਜਿਹੜੇ ਜਦੋਂ 10 ਸਾਲ ਦੀ ਸੱਤਾ ਰਹੀ ਹੈ ਉਹਦੇ ਵਿੱਚ OSD ਦੇ ਨੌਕਰੀ ਦੇ ਉੱਤੇ ਰਹੇ ਵਿਅਕਤੀ ਦੀ ਜਾਲੀ ਡਿਗਰੀ ਦਾ ਚਰਚਾ ਵੀ ਚੱਲਦਾ ਰਿਹਾ, ਉਹਦੀ ਪਤਨੀ ਦੀ ਜਾਲੀ ਡਿਗਰੀ ਦਾ ਚਰਚਾ ਵੀ ਜਿਹੜਾ ਉਹ ਚੱਲਦਾ ਰਿਹਾ। ਉਹਨੇ ਜਾਲੀ ਡਿਗਰੀਆਂ ਲੈ ਕੇ ਖੁਦ ਵੀ ਪਹਿਲਾਂ ਸਰਕਾਰੀ ਨੌਕਰੀ ਕੀਤੀ ਤੇ ਉਹਦੀ ਪਤਨੀ ਅੱਜ ਵੀ ਸਰਕਾਰੀ ਨੌਕਰੀ ਦੇ ਉੱਤੇ ਹੈ, ਜਿਹਦੇ ਕੋਲੇ ਉਹਦੀ ਜਿਹੜੀ ਡਿਗਰੀ ਹੈ ਉਹ ਜਾਲੀ ਦੱਸੀ ਜਾ ਰਹੀ ਹੈ। ਛਾਣਬੀਣ ਤੋਂ ਬਾਅਦ ਹੀ ਐਕਚੁਅਲੀ ਪਤਾ ਲੱਗ ਸਕੂਗਾ ਕਿ ਅਸਲ ਕਹਾਣੀ ਜਿਹੜੀ ਆ ਉਹ ਕੀ ਆ। ਪੰਜਾਬ ਦੇ 5 ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰਾ ਤੋਂ ਫਿਰ ਫੋਰਟਿਸ ਹਸਪੀਟਲ ਮੁਹਾਲੀ ਦੇ ਵਿੱਚ ਦਾਖਲ ਕਰਵਾਇਆ ਗਿਆ। 95 ਸਾਲਾ ਪ੍ਰਕਾਸ਼ ਸਿੰਘ ਬਾਦਲ ਨੂੰ ਪੇਟ ਸਾਹ ਦੇ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਦੱਸੀਆਂ ਜਾਂਦੀਆਂ ਨੇ। ਜਿਹੜਾ ਫੋਰਟਿਸ ਹਸਪੀਟਲ ਆ ਉਹਦੇ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ 'ਚ ਕਿਹਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਵੇਖਦਿਆਂ ਉਹਨੂੰ ਹਸਪੀਟਲ ਤੋਂ ਛੁੱਟੀ ਦਿੱਤੀ ਜਾ ਰਹੀ ਆ। ਇਹ ਤੋਂ ਪਹਿਲਾਂ ਕਿਹਾ ਜਾ ਰਿਹਾ ਕਿ ਉਹਨੂੰ ਪੇਟ ਤੇ ਸਾਹ ਲੈਣ ਦੇ ਵਿੱਚ ਤਕਲੀਫ ਸੀਗੀ, ਜਿਹਦੇ ਕਰਕੇ ਉਹਨੂੰ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਇਹਦੇ ਸੰਬੰਧੀ ਕਈ ਕੁਝ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਉਂਦਾ ਰਿਹਾ, ਪਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਿਹਤ ਠੀਕ ਹੈ ਤੇ ਉਹਨਾਂ ਨੂੰ ਫੋਰਟਿਸ ਹਸਪੀਟਲ ਦੇ ਵਿੱਚੋਂ ਛੁੱਟੀ ਜਿਹੜੀ ਉਹ ਦੇ ਦਿੱਤੀ ਗਈ ਹੈ। ਜਿਹੜਾ ਬੁਲੇਟਿਨ ਹੈ ਇਹ ਹਸਪੀਟਲ ਦੇ ਵੱਲੋਂ ਦੇਰ ਰਾਤ ਜਾਰੀ ਕੀਤਾ ਗਿਆ। ਇਸ ਵੇਲੇ ਜਿਹੜੀ ਸੰਗਰੂਰ ਦੀ ਜ਼ਿਮਨੀ ਚੋਣ ਹੈ ਉਹ ਚਰਚਾ ਦੇ ਵਿੱਚ ਹੈ। ਸੰਗਰੂਰ ਦੀ ਜ਼ਿਮਨੀ ਚੋਣ ਦੇ ਵਿੱਚ ਬੇਸ਼ੱਕ 16 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਆ, ਪਰ ਪ੍ਰਮੁੱਖ ਮੁਕਾਬਲਾ ਜਿਹੜਾ ਉਹ 3 ਜਾਂ 4 ਦੇ ਵਿਚਾਲੇ ਕਿਹਾ ਜਾ ਸਕਦਾ। ਮੁੱਖ ਧਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਸਰਪੰਚ ਜਿਹੜੇ ਘਰਾਚੋਂ ਦੇ ਨੇ ਉਹ ਚੋਣ ਲੜ ਰਹੇ ਨੇ। ਕਮਲਦੀਪ ਕੌਰ ਰਾਜੋਆਣਾ ਨੂੰ ਅਕਾਲੀ ਦਲ ਬਾਦਲ ਨੇ ਜਿਹੜੀ ਆ ਉਹ ਟਿਕਟ ਦਿੱਤੀ ਹੈ। ਉਂਝ ਵੈਸੇ ਕਮਲਦੀਪ ਕੌਰ ਨੇ 2014 ਦੇ ਵਿੱਚ ਪਟਿਆਲਾ ਲੋਕ ਸਭਾ ਦੀ ਚੋਣ ਲੜੀ ਸੀ। ਉਦੋਂ ਅਕਾਲੀ ਦਲ ਬਾਦਲ ਨੇ ਇਹਦੀ ਕੁਰਬਾਨੀ ਦੇਖੀ ਨਹੀਂ ਜਾਂ ਦਿਸੀ ਨਹੀਂ, ਉਦੋਂ ਕੋਈ ਮਦਦ ਨਹੀਂ ਇਹਦੀ ਕੀਤੀ ਸੀ, ਬਲਕਿ ਆਪਣਾ ਉਮੀਦਵਾਰ ਖੜਾ ਇੱਥੋਂ ਕੀਤਾ ਸੀ। ਹੁਣ ਅਕਾਲੀ ਦਲ ਬਾਦਲ ਕਹਿੰਦਾ ਵੀ ਕੁਰਬਾਨੀ ਵਾਲੀ ਬੀਬੀ ਆ, ਇਸ ਕਰਕੇ ਇਹਨੂੰ ਵੋਟਾਂ ਜਿਹੜੀਆਂ ਜ਼ਰੂਰ ਪਾਓ। 14 ਤੱਕ ਇਹ ਕੁਰਬਾਨੀ ਨਹੀਂ ਸੀ ਦਿਸੀ। ਉਂਝ ਵੈਸੇ ਅਕਾਲੀ ਦਲ ਬਾਦਲ ਇਸ ਗੱਲ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਤੇ ਘਿਰਿਆ ਹੋਇਆ ਕਿ ਜੇ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਉਹ ਵੋਟਾਂ ਮੰਗ ਰਿਹਾ ਤੇ ਬੰਦੀ ਸਿੰਘਾਂ ਦੇ ਵਿੱਚ ਪ੍ਰੋਫੈਸਰ ਭੁੱਲਰ ਵੀ ਸ਼ਾਮਲ ਨੇ। ਪ੍ਰੋਫੈਸਰ ਭੁੱਲਰ ਦੀ ਮੌਜੂਦਾ ਜਿਹੜੀ ਸਥਿਤੀ ਆ ਇੱਥੋਂ ਤੱਕ ਪਹੁੰਚਾਉਣ ਦੇ ਵਾਸਤੇ ਸ਼ਰੇਆਮ ਦੋਸ਼ ਜਿਹਦੇ ਉੱਤੇ ਲੱਗਦੇ ਰਹੇ ਆ ਉਹ ਸੁਮੇਧ ਸੈਣੀ ਤੇ ਆ, ਤੇ ਸੁਮੇਧ ਸੈਣੀ ਨੂੰ ਸਭ ਤੋਂ ਉੱਚ ਅਹੁਦੇ ਭਾਵ ਕਿ DGP ਦੇ ਅਹੁਦੇ ਤੱਕ ਜਿਹੜਾ ਲੈ ਕੇ ਆਇਆ ਉਹ ਅਕਾਲੀ ਦਲ ਬਾਦਲ ਸੀਗਾ। ਕੇਵਲ ਢਿੱਲੋਂ ਇੱਥੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣੇ ਨੇ। ਲੋਕਾਂ ਨੂੰ ਇਹ ਜਿਹੜਾ ਉਹ ਫੈਸਲਾ ਕਰਨ ਦੇ ਵਿੱਚ ਬੜੀ ਮੁਸ਼ਕਲ ਪੇਸ਼ ਆ ਰਹੀ ਆ ਕਿ ਕੇਵਲ ਢਿੱਲੋਂ ਹੋਰੀ ਕਾਂਗਰਸ ਵੱਲੋਂ ਆ ਜਾਂ ਭਾਜਪਾ ਵੱਲੋਂ, ਕਿਉਂਕਿ ਜਿਸ ਦਿਨ ਉਹਨਾਂ ਨੇ ਉਮੀਦਵਾਰ ਬਣਨਾ ਸੀ ਉਦੋਂ 2 ਦਿਨ ਪਹਿਲਾਂ ਉਹ ਕਾਂਗਰਸੀ ਸੀ। ਫਿਰ ਉਹਨਾਂ ਨੇ ਛਾਲ ਮਾਰੀ, ਉਹ ਭਾਰਤੀ ਜਨਤਾ ਪਾਰਟੀ ਜਾ ਵੜੇ ਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਬਣਾਤਾ। ਜਿਹੜੀ ਲੋਕਲ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਉਹ ਕੇਵਲ ਢਿੱਲੋਂ ਦੇ ਨਾਲ ਹਾਲ ਦੀ ਘੜੀ ਨਹੀਂ ਤੁਰ ਰਹੀ। ਉਹਨੂੰ ਇਹ ਲੱਗਦਾ ਕਿ ਠੱਗੀ ਤਾਂ ਉਹਨਾਂ ਦੇ ਨਾਲ ਵੀ ਹੋ ਗਈ, ਉਹ ਤਾਂ ਇੰਨੀ ਮਿਹਨਤ ਕਰਦੇ ਰਹੇ, ਗਾਲਾਂ ਖਾਂਦੇ ਰਹੇ, ਤੇ ਜਦੋਂ ਟਿਕਟ ਦੇਣ ਦੀ ਵਾਰੀ ਆਈ ਤੇ ਇੱਕਦਮ ਛੜੱਪਾ ਮਾਰ ਕੇ ਆਏ, ਕੇਵਲ ਢਿੱਲੋਂ ਨੂੰ ਟਿਕਟ ਜਿਹੜੀ ਉਹ ਦੇ ਦਿੱਤੀ ਗਈ। ਗੋਲਡੀ ਦਲਵੀਰ ਗੋਲਡੀ ਜਿਹੜਾ ਉਹ ਕਾਂਗਰਸ ਦਾ ਉਮੀਦਵਾਰ ਹੈ। ਗੋਲਡੀ ਦੇ ਉੱਤੇ MLA ਰਹਿੰਦਿਆਂ ਕਈ ਕਿਸਮ ਦੇ ਕਰਪਸ਼ਨ ਦੇ ਵੀ ਕਥਿਤ ਰੂਪ ਦੇ ਵਿੱਚ ਦੋਸ਼ ਲੱਗਦੇ ਰਹੇ ਨੇ। ਉਹ ਧੂਰੀ ਤੋਂ ਵਿਧਾਇਕ ਸੀ ਤੇ ਪਿਛਲੀ ਵਿਧਾਨ ਸਭਾ ਦੀ ਚੋਣ ਉਹ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੋਂ ਹਾਰ ਗਿਆ ਸੀ। ਪੂਰੇ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਦਲਵੀਰ ਗੋਲਡੀ ਦੀ ਕੋਈ ਪਹਿਚਾਣ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ
ਸਵਾਲ ਹੀ ਹੈ। ਕਾਂਗਰਸ ਜਿਹੜੀ ਕਿ ਪਾਟੋ ਧਾੜ ਹੋਈ ਪਈ ਹੈ, ਕੋਈ ਭਾਜਪਾ 'ਚ ਭੱਜ ਗਿਆ, ਕਿਸੇ ਨੂੰ ਰਾਜਾ ਵੜਿੰਗ ਨੇ ਕੱਢ ਦਿੱਤਾ, ਉਹ ਗਿਣਤੀ ਦੇ ਪੱਖੋਂ ਉਹਨੇ ਕੀ ਜਿਹੜੇ ਉਹ ਰਹਿ ਰੂ ਗਏ ਆ। ਅਜੇ ਤੱਕ ਜਿੰਨੇ ਕੁ ਰਹਿੰਦੇ ਆ ਉਹਨਾਂ ਦੇ ਵਿੱਚੋਂ ਵੀ ਰਾਜਾ ਵੜਿੰਗ ਤਾਂ ਕੁਝ ਥਾਵਾਂ 'ਤੇ ਰੈਲੀਆਂ ਕਰਦੇ ਨਜ਼ਰ ਆਉਂਦੇ ਆ। ਬਾਕੀ ਜਿਹੜੀ ਬ੍ਰਿਗੇਡ ਆ ਅਜੇ ਉਹ ਦਿਸੀ ਨਹੀਂ। ਜਿਹੜੇ ਕਈ ਤਰ੍ਹਾਂ ਦੀਆਂ ਕੰਟਰੋਵਰਸੀਜ਼ ਦੇ ਵਿੱਚ ਤੁਰੇ ਫਿਰਦੇ ਨੇ। ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਦੀ ਗੱਲ ਤੁਹਾਨੂੰ ਦੱਸੀ ਹੋਈ ਆ ਪਹਿਲਾਂ ਕਿ ਕਿਸ ਕਿਸਮ ਦੇ ਨਾਲ ਉਹਨਾਂ ਦੇ ਉੱਤੇ ਜ਼ਮੀਨਾਂ ਦੀ ਹੇਰਾਫੇਰੀ ਦੇ ਜਿਹੜੇ ਉਹ ਦੋਸ਼ ਲੱਗੇ ਨੇ। ਸਿਮਰਨਜੀਤ ਸਿੰਘ ਮਾਨ ਚੋਣ ਇੱਥੋਂ ਲੜ ਰਹੇ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ। ਉਹਨਾਂ 1999 ਦੇ ਵਿੱਚ ਲੋਕ ਸਭਾ ਦੀ ਚੋਣ ਜਿੱਤੀ ਸੀ। 96, 98, 4, 9, 19 ਉਹ ਸਫਲ ਨਹੀਂ ਸੀ ਹੋ ਸਕੇ। ਪਿਛਲੀ ਵਿਧਾਨ ਸਭਾ ਦੀ ਚੋਣ ਹਲਕਾ ਅਮਰਗੜ੍ਹ ਤੋਂ ਉਹਨਾਂ ਨੇ ਲੜੀ ਸੀਗੀ। 1999 ਦੇ ਵਿੱਚ ਲੋਕ ਸਭਾ ਹਲਕਾ ਤਰਨਤਾਰਨ ਤੋਂ ਉਹਨਾਂ ਨੇ ਚੋਣ ਜਿਹੜੀ ਉਹ ਜਿੱਤੀ ਸੀਗੀ। ਹੁਣ ਸਿਮਰਨਜੀਤ ਸਿੰਘ ਮਾਨ ਹੋਰੀ ਪੰਥਕ ਵੋਟਾਂ ਤੇ ਟੇਕ ਰੱਖੀ ਬੈਠੇ ਨੇ ਤੇ ਉਧਰੋਂ ਜਿਹੜੀ ਕਮਲਜੀਤ ਕੌਰ ਹੈ ਉਹਨੂੰ ਸਾਹਮਣੇ ਲਿਆ ਕੇ ਅਕਾਲੀ ਦਲ ਬਾਦਲ ਵੀ ਪੰਥਕ ਮੁੱਦਾ ਉਭਾਰਨ ਦੇ ਯਤਨਾਂ ਦੇ ਵਿੱਚ ਹੈ। ਕਾਂਗਰਸ ਵਰਸਸ ਕਾਂਗਰਸ ਵੀ ਹੈ ਕਿਉਂਕਿ ਕੇਵਲ ਢਿੱਲੋਂ ਕਾਂਗਰਸ ਦੇ ਨੇ, ਦਲਬੀਰ ਗੋਲਡੀ ਕਾਂਗਰਸ ਦੇ ਨੇ। ਇੱਥੇ ਜਿਹੜੀ ਪੰਥਕ ਵਰਸਸ ਪੰਥਕ ਵੀ ਹੈ। ਕਮਲਜੀਤ ਕੌਰ ਨੂੰ ਪੰਥਕ ਉਮੀਦਵਾਰ ਦੱਸਿਆ ਜਾ ਰਿਹਾ ਹੈ। ਸਿਮਰਨਜੀਤ ਸਿੰਘ ਮਾਨ ਹੋਰੀ ਆਪਣੇ ਆਪ ਨੂੰ ਪੰਥਕ ਉਮੀਦਵਾਰ ਜਿਹੜਾ ਉਹ ਦੱਸ ਰਹੇ ਨੇ। ਸੋ ਇਸ ਕਰਕੇ ਬੜੀ ਜਿਹੜੀ ਲੜਾਈ ਆ ਉਹ ਅਜੀਬੋ ਗਰੀਬ ਬਣੀ ਹੋਈ ਆ। ਗੁਰਮੇਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਚੀਜ਼ ਜਾਂਦੀ ਆ ਉਹਦੇ ਨਾਲ ਕੋਈ ਕੰਟਰੋਵਰਸੀ ਕਿਸੇ ਕਿਸਮ ਦੀ ਨਹੀਂ ਜੁੜੀ ਹੋਈ। ਉਸ ਸਰਪੰਚ ਦੇ ਤੌਰ ਦੇ ਉੱਤੇ ਉਹਨੇ ਵਧੀਆ ਕਾਰਗੁਜ਼ਾਰੀ ਪਿੰਡ ਦੀ ਦਿਖਾਈ ਆ ਔਰ ਉਹ ਪੜ੍ਹਿਆ ਲਿਖਿਆ ਇੱਕ ਉਮੀਦਵਾਰ ਹੈ। ਬਾਕੀ ਵੋਟਰਾਂ ਨੇ ਫੈਸਲਾ ਕਰਨਾ ਹੈ। 23 ਤਰੀਕ ਨੂੰ ਵੋਟਾਂ ਪੈਣਗੀਆਂ। 21 ਤਰੀਕ ਤੱਕ ਚੋਣ ਪ੍ਰਚਾਰ ਹੋਣਾ ਹੈ। ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਅਜੇ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਨਹੀਂ ਕੁੱਦੀ, ਜਿਹੜੀ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਕੁੱਦ ਸਕਦੀ ਹੈ। ਕਿਸਾਨਾਂ ਤੋਂ ਮੂੰਗੀ ਦੀ ਫਸਲ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਪੰਜਾਬ ਸਰਕਾਰ ਨੇ ਮੂੰਗੀ ਖਰੀਦਣੀ ਸ਼ੁਰੂ ਕਰ ਦਿੱਤੀ ਹੈ ਤੇ ਮਾਰਕਫੈਡ ਦੇ ਵੱਲੋਂ ਇਹਦੀ ਬਕਾਇਦਾ ਤੌਰ ਦੇ ਉੱਤੇ ਖਰੀਦ ਸ਼ੁਰੂ ਕਰ ਦਿੱਤੀ ਗਈ ਆ। ਮੂੰਗੀ ਦੀ ਫਸਲ ਜਿਹੜੀ ਆ ਉਹ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਆ। ਪੰਜਾਬ ਸਰਕਾਰ ਦੇ ਵੱਲੋਂ ਫਸਲ ਦੀ ਸਿੱਧੀ ਅਦਾਇਗੀ ਤੁਰੰਤ ਕੀਤੀ ਜਾ ਰਹੀ ਹੈ। ਪੰਜਾਬ 'ਚ 40 ਖਰੀਦ ਕੇਂਦਰਾਂ ਦੇ ਉੱਤੇ ਮੂੰਗੀ ਦੀ ਫਸਲ ਦੀ ਖਰੀਦ ਸ਼ੁਰੂ ਕੀਤੀ ਗਈ ਆ, ਜਿਹਦੇ ਵਿੱਚ ਹੁਣ ਤੱਕ 1500 ਕੁਇੰਟਲ ਤੋਂ ਉੱਪਰ ਜਿਹੜੀ ਮੂੰਗੀ ਆ ਉਹ ਆ ਚੁੱਕੀ ਹੋਈ ਹੈ। ਕੁਛ ਜਿਹੜੀ ਮੂੰਗੀ ਆ ਉਹ ਪ੍ਰਾਈਵੇਟ ਏਜੰਸੀਆਂ ਵੀ ਖਰੀਦ ਰਹੀਆਂ ਨੇ। ਇਹ ਸਰਕਾਰ ਨੇ ਪਹਿਲੀ ਵਾਰੀ ਇਹਦੇ ਉੱਤੇ MSP ਦਿੱਤੀ ਸੀ ਤੇ ਸਰਕਾਰੀ ਖਰੀਦ ਦੀ ਗੱਲ ਕੀਤੀ ਸੀ ਕਿ ਸਰਕਾਰੀ ਤੌਰ ਦੇ ਉੱਤੇ ਇਹਨੂੰ ਖਰੀਦਾਂਗੇ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ।